ਬਿਸਮਿल्लाहिर्रहमानिर्रहीम ਤੇ अस्सलाम वालेकुम। 11 ਫਰਵਰੀ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਫੀਲਡ ਮਾਰਸ਼ਲ ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਡੇ 74। ਹੁਣ ਚੱਲਦੇ ਹਾਂ ਅੱਜ ਦੀਆਂ ਨਿੱਘੀਆਂ ਗੂੜੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਇਹ ਹੈ ਕਿ ਇਸ ਵੇਲੇ ਜਨਰਲ ਰਾਣੀ ਦੀਆਂ ਧੁੰਮਾਂ ਪੈ ਰਹੀਆਂ ਨੇ। ਹਾਂਜੀ, ਇਸ ਵੇਲੇ ਰਿਕਾਰਡ ਕਾਇਮ ਕੀਤੇ ਹੋਏ ਨੇ ਜਨਰਲ ਰਾਣੀ ਸਾਹਿਬਾਂ ਨੇ। ਹੁਣ ਤੁਸੀਂ ਪਤਾ ਨਹੀਂ ਕੀ ਸਮਝਦੇ ਹੋਵੋਗੇ ਕਿ ਮੈਂ ਕਿਹੜੀ ਜਨਰਲ ਰਾਣੀ ਦੀ ਗੱਲ ਕਰਨਾ। ਵੈਸੇ ਤਾਂ ਹਰ ਜ਼ਮਾਨੇ 'ਚ ਹੀ ਕੋਈ ਨਾ ਕੋਈ ਜਨਰਲ ਰਾਣੀ ਹੁੰਦੇ ਨੇ, ਲੇਕਿਨ ਇਹ ਅਸੀਂ ਜਿਹੜੇ ਅਸਲੀ ਤੇ ਉਹ ਕਹਿੰਦੇ ਨਾ ਕਿ ਇਸ ਦੁਕਾਨ ਦੀ ਕੋਈ ਬ੍ਰਾਂਚ ਨਹੀਂ ਹੈ। ਅਕਸਰ ਤੁਸੀਂ ਦੁਕਾਨਾਂ 'ਤੇ ਵੇਖਿਆ ਹੋਇਆ ਵੀ ਅਗਰ ਕੋਈ ਦੁਕਾਨ ਕੋਈ ਮਸ਼ਹੂਰ ਹੋ ਜਾਏ, ਕਾਰੋਬਾਰ ਮਸ਼ਹੂਰ ਹੋ ਜਾਏ, ਤਾਂ ਲੋਕੀ ਉਹਦੀਆਂ ਜਾਲੀ ਬ੍ਰਾਂਚਾਂ ਖੋਲ੍ਹ ਲੈਂਦੇ ਨੇ। ਅਕਸਰ ਫਿਰ ਜਿਹੜੀ ਸਭ ਤੋਂ ਪੁਰਾਣੀ ਦੁਕਾਨ ਹੁੰਦੀ, ਕਈ ਵਾਰੀ ਜਿਹਨੇ ਨਵੀਂ ਬਣਾਈ ਹੁੰਦੀ, ਉਹ ਵੀ ਉਹਦੇ 'ਤੇ ਲਿਖ ਦਿੰਦਾ ਵੀ ਇਹ ਇੱਥੋਂ ਦੀ ਸਭ ਤੋਂ ਪੁਰਾਣੀ ਦੁਕਾਨ ਹੈ। ਮਸਲਨ ਅਗਰ ਤੁਸੀਂ ਕਦੇ ਫੈਸਲਾਬਾਦ ਜਾਓ ਤੇ ਉੱਥੇ ਪੁਲਾਓ ਦੀਆਂ ਦੁਕਾਨਾਂ ਨੇ, ਜਹਾਂਗੀਰ ਮੁਰਗ ਪੁਲਾਓ, ਉਹ 4 5 6 ਦੁਕਾਨਾਂ ਨੇ, ਸਾਰਿਆਂ ਨੇ ਉਹਦੇ ਉੱਤੇ ਇਹ ਲਿਖਿਆ ਵੀ ਅਸਲੀ ਤੇ ਪੁਰਾਣੀ ਜਹਾਂਗੀਰ ਮੁਰਗ ਪੁਲਾਓ ਦੀ ਦੁਕਾਨ। ਹੁਣ ਤੇ ਉੱਥੇ ਇੰਨਾ ਕੁ ਮੇਰਾ ਮਤਲਬ ਹੈ ਕਿ ਉਹਨਾਂ ਯੱਬ ਪਾ ਛੱਡਿਆ ਵੀ ਜਿਹੜੇ ਉੱਥੋਂ ਦੇ ਰਹਿਣ ਵਾਲੇ ਲੋਕ ਨੇ, ਕਈ ਵਾਰੀ ਉਹਨਾਂ ਨੂੰ ਨਹੀਂ ਸਮਝ ਆਉਂਦੀ ਵੀ ਇਹਨਾਂ ਦੇ ਵਿੱਚੋਂ ਅਸਲੀ ਕਿਹੜੀ ਹੈ। ਇਸੇ ਤਰੀਕੇ ਨਾਲ ਜਨਰਲ ਰਾਣੀ ਸਾਹਿਬਾ ਵੀ ਹਰ ਜ਼ਮਾਨੇ ਦੇ ਵਿੱਚ ਕੋਈ ਨਾ ਕੋਈ ਜਨਰਲ ਰਾਣੀ ਤੇ ਹੁੰਦੀ ਹੈ। ਜਦੋਂ ਕੋਈ ਨਾ ਕੋਈ ਜਨਰਲ ਹੋਏਗਾ ਤੇ ਉਦੋਂ ਕੋਈ ਨਾ ਕੋਈ ਰਾਣੀ ਤੇ ਹੋਏਗੀ। ਮਤਲਬ ਜਿੱਥੇ ਕੋਈ ਨਾ ਕੋਈ ਮੱਛਰ ਹੋਏਗਾ ਉੱਥੇ ਕੰਨ ਦੇ ਵਿੱਚ ਪੀ ਤੇ ਹੋਏਗੀ ਨਾ। ਇਸੇ ਤਰੀਕੇ ਨਾਲ ਜਦੋਂ ਤੇ ਹਰ ਇੱਟ ਪੁੱਟੋ ਤੇ ਥੱਲੇੋਂ ਜਨਰਲ ਨਿਕਲ ਆਉਂਦਾ। ਮਤਲਬ ਕਿ ਹਰ ਦੂਸਰਾ ਜਿਹੜਾ ਜਰਨੈਲ ਹੁੰਦਾ ਸਾਡਾ ਪਾਕਿਸਤਾਨ ਦਾ, ਉਹਨੂੰ ਮੇਰੇ ਅਜ਼ੀਜ਼ ਹਮਵਤਨੋਂ ਕਰਨ ਦਾ ਸ਼ੌਕ ਹੁੰਦਾ, ਪਾਕਿਸਤਾਨ ਦੇ ਉੱਤੇ ਕਬਜ਼ਾ ਕਰਨ ਦਾ ਸ਼ੌਕ ਹੁੰਦਾ ਤੇ ਅਕਲੇ ਕੁੱਲ ਬਣਨ ਦਾ ਸ਼ੌਕ ਵੀ ਹੁੰਦਾ। ਅੱਛਾ, ਕੰਮ ਇਹਨਾਂ ਨੇ ਸ਼ੁਰੂ ਤੋਂ ਹੀ ਸ਼ੁਰੂ ਰੱਖਿਆ। ਮਤਲਬ ਸਭ ਤੋਂ ਪਹਿਲੇ ਅਯੂਬ ਖਾਨ, ਉਸ ਦੇ ਮਗਰ ਆਏ ਜਨਾਬੇ ਵਾਲਾ ਯਾਹਿਆ ਖਾਨ ਸਾਹਿਬ। ਮਤਲਬ ਆਏ ਤੇ ਵਿੱਚ ਹੋਰ ਵੀ, ਲੇਕਿਨ ਮਤਲਬ ਅਯੂਬ ਖਾਨ ਸਾਹਿਬ ਤੋਂ ਪਹਿਲਾਂ ਵੀ ਆਏ ਨੇ। ਉਹਨਾਂ ਨੇ ਵੀ ਕਾਰਵਾਈਆਂ ਇਹੋ ਜਿਹੀਆਂ ਕੀਤੀਆਂ, ਲੇਕਿਨ ਉਹਨਾਂ ਜ਼ਰਾ ਖੁੱਲ੍ਹ ਖਿਲਾ ਕੇ ਕੀਤੀਆਂ। ਅਯੂਬ ਖਾਨ, ਫਿਰ ਪਿੱਛੇ ਯਾਹਿਆ ਖਾਨ, ਮਗਰੋਂ ਜ਼ਿਆਉਲ ਹਕ ਸਾਹਿਬ ਨਾ ਲੱਥੇ ਕੌਮ ਦਿਓ, ਤੇ ਉਸ ਤੋਂ ਬਾਅਦ ਚੱਲ ਹੀ ਰਿਹਾ ਕੰਮ। ਅੱਗੋਂ ਬਾਜਵਾ ਸਾਹਿਬ ਪੈ ਗਏ, ਉਹਨਾਂ ਨੇ ਤੇ ਮੇਰਾ ਮਤਲਬ ਲੇੜੀ ਕੱਢ ਛੜੀ ਨਾ। ਉਹ ਤੇ ਇਵੇਂ ਪਏ ਨੇ ਮਾਲ ਮੁਕੱਦਮੇ ਨੂੰ, ਮਤਲਬ 12 ਅਰਬ ਤੇ ਇੱਕ ਅਕਾਊਂਟ 'ਚੋਂ ਨਿਕਲ ਆਏ ਸਨ। ਜਿਵੇਂ ਗਿੱਦੜ ਮੈਲ ਨੂੰ ਪੈਂਦਾ ਹੈ ਨਾ, ਉਵੇਂ ਬਾਜਵਾ ਸਾਹਿਬ ਜਿਹੜੇ ਨੇ ਉਹ ਮਾਲ ਪਾਣੀ ਨੂੰ ਪਏ ਨੇ, ਤੇ ਉਹਨਾਂ ਫੱਟੀਆਂ ਉਖੇੜ ਕੇ ਰੱਖ ਦਿੱਤੀਆਂ ਪਾਕਿਸਤਾਨ ਦੀਆਂ। ਯਕੀਨ ਕਰੋ ਕਿ ਬਾਜਵੇ ਜਿਹੜੇ ਨੇ ਉਹ ਮੂੰਹ ਲੁਕਾਉਂਦੇ ਫਿਰਦੇ ਨੇ ਪੂਰੇ ਪਾਕਿਸਤਾਨ 'ਚ। ਮੇਰੇ ਆਪਣੇ ਜ਼ਾਹਿਰ ਹੈ, ਮੈਂ ਤੁਹਾਨੂੰ ਦੱਸਿਆ ਵੀ ਮੇਰੀ ਵਾਲਦਾ ਬਾਜਵਾ ਨੇ, ਤੇ ਉਹਦੀ ਵਜ੍ਹਾ ਤੋਂ ਸਾਰਾ ਜਿਹੜਾ ਨਨਿਆਲ ਦਾ ਟੱਬਰ ਹੈ ਉਹ ਬਾਜਵਾ। ਤੇ ਇਸ ਵੇਲੇ ਬਾਜਵੇ ਦੱਸਦੇ ਕਿਸੇ ਨੂੰ ਨਹੀਂ ਪਏ। ਜਿੰਨੇ ਵੀ ਬਾਜਵੇ ਨੇ ਉਹ ਅੱਗੋਂ ਤੇ ਪਹਿਲਾਂ ਤੇ ਬੜਾ ਮੋਟਵਾ ਜਿਹਾ ਨਾਂ ਲਿਖਦੇ ਸਨ ਨਾਲ ਬਾਜਵਾ। ਹੁਣ ਮੇਰਾ ਮਤਲਬ ਹੈ ਕਿ ਬਸ ਆਉਂਦੇ ਨੇ ਜੀ ਜੱਟ ਬਰਾਦਰੀ ਨਾਲ ਤਾਲੁਕ ਹੈ। ਜੇ ਗਾਂ ਥੋੜ੍ਹਾ ਜਿਹਾ ਟਾ ਕੇ ਲੋਕ ਵੇਖਣ ਬਈ ਕਿਹੜੀ ਬਰਾਦਰੀ ਜੇ ਜੱਟਾਂ ਦੇ ਵਿੱਚੋਂ, ਤੇ ਫੇਰ ਜਾ ਕੇ ਦੱਸਦੇ ਨੇ। ਤੇ ਜੇ ਮੂੰਹ 'ਚੋਂ ਨਿਕਲ ਜਾਂਦਾ ਬਾਜਵਾ, ਆਉਂਦੇ ਨੇ ਅੱਛਾ, ਬਸ ਇੱਥੇ ਗੱਲ ਮੁੱਕ ਜਾਂਦੀ ਹੈ। ਕਿਉਂਕਿ ਜਨਰਲ ਬਾਜਵਾ ਸਾਹਿਬ ਨੇ, ਕਮਰ ਜਾਵੇਦ ਬਾਜਵਾ ਨੇ ਜਿਹੜੀ ਗੰਦੀ ਲੀਕ ਲਾਈ ਹੈ ਬਾਜਵਿਆਂ ਦੀ ਨਸਲ ਨੂੰ, ਉਹ ਮੈਨੂੰ ਲੱਗਦਾ ਵੀ ਜਿਵੇਂ ਮੀਰ ਜਾਫਰ ਮੀਰ ਸਾਦਕ ਨੇ ਲਾਈ ਸੀ ਪਹਿਲਾਂ, ਉਵੇਂ ਹੁਣ ਬਾਜਵਾ ਸਾਹਿਬ ਵੀ ਲਾ ਗਏ ਨੇ। ਮੈਨੂੰ ਨਹੀਂ ਲੱਗਦਾ ਵੀ ਉਹ ਲਕੀਰ ਹੁਣ ਜਿਹੜੀ ਹੈ ਇਹਨਾਂ ਦੀ ਹਯਾਤੀ ਕੀ ਅਗਲੇ ਕੋਈ 4 5 7 ਪੀੜ੍ਹੀਆਂ ਦੇ ਵਿੱਚ ਪਤਾ ਨਹੀਂ ਕਿੰਨਾ ਚਿਰ ਮੀਰ ਜਾਫਰ ਮੀਰ ਸਾਦਕ ਵਾਲਾ ਕੰਮ ਚੱਲਣਾ ਹੈ। ਤੇ ਬਾਜਵਾ ਸਾਹਿਬ ਦਾ ਜਿਹੜਾ ਪਾਇਆ ਹੋਇਆ ਅਜ਼ਾਬ ਹੈ ਬਾਜਵਿਆਂ ਵਾਸਤੇ, ਉਹ ਮੇਰਾ ਖਿਆਲ ਤਬਾਹੀ ਕਰ ਗਿਆ। ਖੈਰ, ਮੁਖਤਸਰ ਗੱਲ ਇਹ ਹੈ ਕਿ ਉਹ ਵਾਪਸ ਆਉਣੇ ਗੱਲ ਦੇ ਉੱਤੇ ਵੀ ਜਦੋਂ ਕੋਈ ਜਰਨੈਲ ਤਬਾਹੀ ਮਚਾਉਂਦਾ ਤੇ ਨਾਲ ਕੋਈ ਨਾ ਕੋਈ ਜਨਰਲ ਰਾਣੀ ਵੀ ਹੁੰਦੀ ਹੈ, ਕਿਉਂਕਿ ਰਾਣੀ ਤੋਂ ਬਗੈਰ ਤੇ ਰਾਜਾ ਕੋਈ ਨਹੀਂ ਹੁੰਦਾ। ਹੁਣ ਅੱਜ ਦੇ ਜ਼ਮਾਨੇ 'ਚ ਵੀ ਹੋਏਗੀ ਕੋਈ ਨਾ ਕੋਈ ਜਨਰਲ ਰਾਣੀ, ਮੈਨੂੰ ਕੀ ਪਤਾ, ਤੁਹਾਨੂੰ ਪਤਾ ਹੋਏਗਾ, ਤੁਸੀਂ ਲੱਭੋ। ਲੇਕਿਨ ਮੈਂ ਗੱਲ ਕਰਨਾ ਉਸ ਜਨਰਲ ਰਾਣੀ ਦੀ ਜਿਹਦੀਆਂ ਧੁੰਮਾਂ ਸਨ 1969 70 71 ਪਾਕਿਸਤਾਨ ਤੋੜਨ ਦੇ ਵਿੱਚ, ਜਿਨ੍ਹਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ ਸੀ, ਮਤਲਬ ਪੂਰੀ ਆਪਣੀ ਕਾਵਿਸ਼ ਪਾਈ ਸੀ, ਜਿਨ੍ਹਾਂ ਦਾ ਖੂਨ ਪਸੀਨਾ ਇਨਵਾਲਵ ਸੀ ਪਾਕਿਸਤਾਨ ਤੋੜਨ ਦੇ ਵਿੱਚ। ਮੈਂ ਉਹ ਜਨਰਲ ਰਾਣੀ ਸਾਹਿਬਾ ਦੀ ਗੱਲ ਕਰਨਾ। ਹੁਣ ਤੁਸੀਂ ਪਤਾ ਨਹੀਂ ਗੱਲਾਂ ਇੱਕ ਤਾਂ ਦੰਦ ਬੜੇ ਕੱਢਦੇ ਜੇ। ਖੂਨ ਪਸੀਨਾ ਇੱਕ ਮੁਹਾਵਰਾ ਤਾਂ ਤੁਸੀਂ ਆਂਦੇ ਹੋ। ਮੈਂ ਇਹ ਨਹੀਂ ਆਂਦਾ ਵੀ ਉਹਨਾਂ ਉੱਥੇ ਜਾ ਕੇ ਫਰੰਟ ਲਾਈਨ 'ਤੇ ਕੋਈ ਲੜਾਈ ਕੀਤੀ ਸੀ ਤੇ ਉੱਥੇ ਉਹਨਾਂ ਤਲਵਾਰਾਂ ਚੁੱਕ ਕੇ ਤੇ ਉੱਥੇ ਉਹਨਾਂ ਨੂੰ ਮੇਰਾ ਮਤਲਬ ਉਹਨਾਂ ਦੀ ਬਾਂਹ ਵੱਢੀ ਗਈ ਸੀ ਤੇ ਉਹ 'ਚੋਂ ਖੂਨ ਨਿਕਲਿਆ ਸੀ, ਜਾਂ ਉਹਨਾਂ ਦੌੜ ਲਾਈ ਸੀ ਬਾਰਡਰ ਦੇ ਉੱਤੇ, ਜਿਹੜਾ ਪਸੀਨਾ ਵੀ ਉਹ ਮੇਰਾ ਮਤਲਬ ਆਪਣਾ ਬਹਾਇਆ ਸੀ। ਮੈਂ ਇਹ ਨਹੀਂ ਗੱਲ ਕਰਦਾ। ਮੁਹਾਵਰਾ ਤਾਂ ਆਖਣ ਡਿਆ ਵੀ ਜਨਰਲ ਰਾਣੀ ਸਾਹਿਬਾ ਦਾ ਵੀ ਖੂਨ ਪਸੀਨਾ ਇਹਦੇ ਵਿੱਚ ਉਸ 1971 ਦੇ ਵਿੱਚ ਪਾਕਿਸਤਾਨ ਤੋੜਨ ਦੇ ਵਿੱਚ ਇਨਵੋਲਵ ਸੀ। ਫਿਰ ਜਿਹੜੀਆਂ ਉਹਨਾਂ ਦੇ ਉੱਤੇ ਇਲਜ਼ਾਮਾਤ ਨੇ ਵੀ ਜਿਹੜੀਆਂ ਉਹ ਸਰਵਿਸਿਜ਼ ਪ੍ਰੋਵਾਈਡ ਕਰਦੇ ਰਹੇ ਆਪਣਾ ਯਾਹਿਆ ਖਾਨ ਸਾਹਿਬ ਨੂੰ, ਉਹ ਉਹਦੀਆਂ ਧੁੰਮਾਂ ਅੱਜ ਦੇ ਦਿਨ ਤੱਕ ਨੇ। ਤੇ ਮੇਰਾ ਮਤਲਬ ਉਹਨਾਂ ਨੇ ਇੰਨੀ ਕੁ ਸਰਵਿਸ ਪ੍ਰੋਵਾਈਡ ਕਰ ਛੱਡੀ ਕਿ ਉਹ ਕਿਤਾਬਾਂ ਕਾਲੀਆਂ ਹੋ ਗਈਆਂ। ਮੇਰਾ ਮਤਲਬ ਇੰਨੇ ਕੁ ਚੱਕਰ ਮਾਰ ਛੱਡੇ ਸੀ ਉਹਨਾਂ ਨੇ ਸਦਰ ਹਾਊਸ ਦੇ ਜਾਂ ਪ੍ਰੈਜ਼ੀਡੈਂਸੀ ਦੇ, ਕਿ ਉਹ ਕਿਤਾਬਾਂ ਲਿਖਣ ਵਾਲੇ ਜਿਹੜੇ ਭੁੱਲ ਗਏ ਸਨ ਵੀ ਕਿਹੜੇ ਟਾਈਮ ਆਉਂਦੇ ਨੇ ਤੇ ਕਿਹੜੇ ਟਾਈਮ ਜਾਂਦੇ ਨੇ। ਬਹਰਹਾਲ ਇਹ ਦੋਹਰੇ ਕਿਉਂ ਗੱਲ ਸ਼ੁਰੂ ਹੋ ਗਈ ਜਨਰਲ ਰਾਣੀ ਸਾਹਿਬਾਂ ਨੂੰ, ਤੇ ਹੁਣ ਵਫਾਤ ਪਾਇਆ ਵੀ ਕਿਤੇ ਕੋਈ 20 ਸਾਲ ਹੋ ਗਏ ਨੇ ਤਕਰੀਬਨ। ਅੱਛਾ ਜੀ, ਉਹਨਾਂ ਦੀ ਇੱਕ ਬੇਟੀ ਹੈ ਜਨਰਲ ਰਾਣੀ ਸਾਹਿਬਾ ਦੀ,
ਉਹਨਾਂ ਦਾ ਨਾਂ ਹੈ ਅਰੂਸਾ ਆਲਮ ਸਾਹਿਬਾ, ਜਰਨਲਿਸਟ ਵੀ ਰਹੇ ਨੇ ਉਹ। ਅਰੂਸਾ ਆਲਮ ਸਾਹਿਬਾ ਜਿਹੜੇ ਨੇ ਉਹਨਾਂ ਦਾ ਅੱਗੋਂ ਇੱਕ ਪੁੱਤਰ ਹੈ, ਤੁਸੀਂ ਉਹਨਾਂ ਨੂੰ ਜਾਣਦੇ ਹੋਵੋਗੇ ਜ਼ਰੂਰ, ਫਖਰੇ ਆਲਮ ਸਾਹਿਬ। ਅੱਛਾ, ਅਸੀਂ ਤਾਂ ਉਹਨਾਂ ਦਾ ਜ਼ਾਹਿਰ ਹੈ ਇਹਤਰਾਮ ਹੀ ਕਰਦੇ ਹਾਂ, ਕਿਉਂਕਿ ਉਹ ਤਾਂ ਜ਼ਾਹਿਰ ਹੈ ਉਹਨਾਂ ਦੀ ਇੱਕ ਆਪਣੀ ਸ਼ਨਾਖਤ ਹੈ, ਆਪਣਾ ਕੰਪੇਅਰਿੰਗ ਵਗੈਰਾ ਕਰਦੇ ਨੇ, ਆਪਣੇ ਪ੍ਰੋਗਰਾਮ ਕਰਦੇ ਨੇ। ਕੱਲ੍ਹ ਪਰਸੋਂ ਉਹਨਾਂ ਨੂੰ ਪਤਾ ਨਹੀਂ ਕੀ ਸੁਝੀ, ਇੱਕ ਵਾਰੀ ਆਉਂਦੇ ਨੇ ਵੀ ਉੜਦਾ ਤੀਰ ਲੈ ਲੈਣਾ, ਮੀਨ ਹੱਥ 'ਚ ਲੈ ਲੈਣਾ, ਤੀਰ ਉੱਡਦਾ ਜਾਂਦਾ ਹੋਵੇ ਤਾਂ ਉਹਨੂੰ ਹੱਥ 'ਚ ਫੜ ਲਓ, ਤੇ ਉਹ ਆਉਂਦੇ ਨੇ ਉੜਦਾ ਤੀਰ ਲੈਣਾ। ਇਹ ਹੁਣ ਮੈਨੂੰ ਨਹੀਂ ਪਤਾ ਉਹਨਾਂ ਕੀ ਕੀਤਾ, ਕਿਸ ਤਰ੍ਹਾਂ ਤੀਰ ਲਿਆ, ਕਿਉਂ ਉੜਦਾ ਤੀਰ ਲਿਆ, ਕੀ ਵਜ੍ਹਾ ਬਣੀ ਹੈ। ਬਹਰਹਾਲ ਹੁਣ ਉਸ ਤੋਂ ਬਾਅਦ ਜੰਦਰੇ ਵੱਜ ਗਏ ਨੇ। ਤੁਸੀਂ ਸੋਚਦੇ ਹੋਗੇ ਘਰ 'ਤੇ ਨਹੀਂ, ਘਰ 'ਤੇ ਨਹੀਂ ਵੱਜੇ, ਟਵਿੱਟਰ ਅਕਾਊਂਟ 'ਤੇ ਜੰਦਰਾ ਮਾਰ ਦਿੱਤਾ। ਜੰਦਰਾ ਆਉਂਦੇ ਨੇ ਲੋਕ ਨੂੰ, ਤਾਲੇ ਨੂੰ, ਉਰਦੂ 'ਚ ਤਾਲਾ ਅਤੇ ਅੰਗਰੇਜ਼ੀ 'ਚ ਉਹਨੂੰ ਲੋਕ ਆਉਂਦੇ ਨੇ। ਅਤੇ ਉਹ ਹੁਣ ਜੰਦਰੇ ਉਹਨਾਂ ਮਾਰ ਛੱਡੇ ਨੇ, ਆਪਣੇ ਟਵਿੱਟਰ ਅਕਾਊਂਟ ਨੂੰ ਮੁਕੰਮਲ ਬੰਦ ਕਰ ਦਿੱਤਾ, ਕਿਉਂਕਿ ਲੋਕਾਂ ਨੇ ਡਾਂਗ ਚੁੱਕ ਲਈ ਹੈ। ਉਹ ਡਾਂਗ ਨਹੀਂ, ਉਹ ਜਿਹੜਾ ਫੋਸ਼ ਗਾਣਾ ਇੱਕ ਡਾਂਗ ਫੇਰਨ ਵਾਲਾ ਜਿਹੜਾ ਚੱਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ, ਬਹਰਹਾਲ ਮੈਨੂੰ ਲੱਗਦਾ ਉਹੋ ਜਿਹਾ ਹੀ ਕੰਮ ਬਣਿਆ। ਵੈਸੇ ਉਹਨਾਂ ਇੱਕ ਹਰਕਤ ਕੀ ਮਾੜੀ ਕੀਤੀ, ਮੈਨੂੰ ਸਮਝ ਨਹੀਂ ਆਈ ਵੀ ਕਿਉਂ ਕੀਤੀ। ਉਹ ਜਿਸ ਵੇਲੇ ਬਿਡਿੰਗ ਹੋ ਰਹੀ ਸੀ, ਮੁਲਤਾਨ ਸੁਲਤਾਨ ਜਿਹੜੀ ਟੀਮ ਹੈ ਉਹਦੀ ਵੀ ਅੱਗੋਂ ਤੁਹਾਨੂੰ ਖਬਰ ਦਿੰਦੇ ਹਾਂ। ਤੁਹਾਨੂੰ ਯਾਦ ਹੋਏਗਾ ਜਹਾਂਗੀਰ ਤਰੀਨ ਸਾਹਿਬ ਦੇ ਪੁੱਤਰ ਅਲੀ ਤਰੀਨ ਨੇ ਇੱਕ ਟੀਮ ਖਰੀਦੀ ਹੋਈ ਸੀ ਮੁਲਤਾਨ ਸੁਲਤਾਨ, ਜਿਹਦੀ ਵਜ੍ਹਾ ਤੋਂ ਫਿਰ ਉਹਨਾਂ ਦੀ ਲੜਾਈ ਹੋ ਗਈ ਸੀ PCB ਦੇ ਨਾਲ। ਉਹ ਖਬਰ ਅਲੱਗ ਰੱਖਦੇ। ਬਹਰਹਾਲ ਉਹਦੀ ਜਿਸ ਵੇਲੇ ਬੋਲੀ ਹੋਣ ਡਈ ਸੀ ਨਾ ਮੁਲਤਾਨ ਸੁਲਤਾਨ ਟੀਮ ਦੀ, ਸਾਊਥ ਪੰਜਾਬ ਦੀ ਉਹ ਟੀਮ ਸੀ ਮੁਲਤਾਨ ਸੁਲਤਾਨ, ਉਹਦੀ ਜਿਸ ਵੇਲੇ, ਅੱਛਾ ਇਹ ਜ਼ਿਹਨ 'ਚ ਰੱਖੋ ਵੀ ਇਹ ਕੋਈ ਸਾਊਥ ਪੰਜਾਬ ਦੀ ਟੀਮ ਦਾ ਮਤਲਬ ਇਹ ਨਹੀਂ ਹੁੰਦਾ ਵੀ ਬੰਦੇ ਸਾਰੇ ਸਾਊਥ ਪੰਜਾਬ ਤੋਂ ਖੇਡਦੇ ਹੋ। ਨਾ ਰੱਖੇ ਨੇ ਪਸ਼ਾਵਰ ਜ਼ਲਮੀ, ਉਹ ਕਰਾਚੀ ਵਾਲਾ ਵੀ ਉੱਥੋਂ ਜਾ ਕੇ ਖੇਡਦਾ, ਔਰ ਅੱਛੀ ਗੱਲ ਹੈ, ਇੰਝ ਹੀ ਹੋਣਾ ਚਾਹੀਦਾ। ਲੇਕਿਨ ਸਿਰਫ ਤੁਹਾਨੂੰ ਦੱਸਣ ਵਾਸਤੇ ਕਿ ਇਹ ਟੀਮਾਂ ਇਲਾਕਿਆਂ ਦੀਆਂ ਹੁੰਦੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਸਾਰੇ ਪਲੇਅਰ ਉੱਥੋਂ ਹੀ ਹੁੰਦੇ ਨੇ, ਕੁਝ ਪਲੇਅਰ ਉਹਨਾਂ ਇਲਾਕਿਆਂ 'ਚ ਹੁੰਦੇ ਨੇ। ਖੈਰ ਮੁਖਤਸਰ ਇਹ ਕਿ ਉਹ ਟੀਮ ਜਿਹੜੀ ਅਲੀ ਤਰੀਨ ਸਾਹਿਬ ਕੋਲੋਂ ਵਾਪਸ ਲੈ ਲਈ, ਜਹਾਂਗੀਰ ਤਰੀਨ ਦੇ ਪੁੱਤਰ ਕੋਲੋਂ, ਅਤੇ ਉਹ ਗਾਂਹ ਵੇਚ ਦਿੱਤੀ ਗਈ। ਮੋਹਸਨ ਨਕਵੀ ਐਂਡ ਕੋ ਨੇ ਉਹ ਅੱਗੋਂ ਕੋਈ ਮੇਰਾ ਖਿਆਲ 225 ਕਰੋੜ ਦੀ ਉਹ ਟੀਮ, ਜਾਂ 240 ਕਰੋੜ ਦੀ, ਐਗਜ਼ੈਕਟ ਮੈਨੂੰ ਨੰਬਰ ਨਹੀਂ ਯਾਦ, ਉਹ ਟੀਮ ਉਹਨਾਂ ਨੇ ਵੇਚ ਛੱਡੀ ਹੈਗੀ। ਉਹਦੀ ਜਦੋਂ ਬੋਲੀ ਲੱਗ ਰਹੀ ਸੀ ਅਤੇ ਜਿਨ੍ਹਾਂ ਨੇ ਉਹ ਖਰੀਦੀ ਟੀਮ, ਉਹਨਾਂ ਨੇ ਉਸ ਬੋਲੀ ਦੇ ਦੌਰਾਨ ਖਰੀਦਣ ਵਾਲੇ ਨੇ ਆਖਿਆ ਵੀ ਤੁਸੀਂ ਤਾਂ ਸਾਡੇ 'ਤੇ ਜਾਦੂ ਕਰ ਛੱਡਿਆ। ਅੱਛਾ, ਹੁਣ ਇਹ ਗੱਲ ਦੇ ਉੱਤੇ ਮੇਰਾ ਮਤਲਬ ਚੁੱਪ ਰਹਿਣਾ ਚਾਹੀਦਾ ਸੀ, ਲੇਕਿਨ ਹੁਣ ਫਿਰ ਜਨਰਲ ਰਾਣੀ ਦੇ ਜਿਹੜੇ ਨਵਾਸੇ ਨੇ ਜਨਾਬ ਫਖਰੇ ਆਲਮ ਸਾਹਿਬ, ਉਹਨਾਂ ਕਿਹਾ ਵੀ ਮੈਂ ਤਾਂ ਨਹੀਂ ਜਾਣ ਦੇਣੀ, ਮੈਂ ਤੀਰ ਨਹੀਂ ਜਾਣ ਦੇਣਾ, ਮੈਂ ਤਾਂ ਤੀਰ ਲੈਣਾ ਹੈ। ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਉੱਥੇ ਆਖ ਦਿੱਤਾ, ਗੱਲ ਕਰਦਿਆਂ ਹੋਇਆਂ ਹੀ ਉਸ ਸਾਰੇ ਮਾਮਲੇ ਦੇ ਵਿੱਚ, ਜਿਸ ਵੇਲੇ ਉਹਨਾਂ ਨੇ ਅੱਗੋਂ ਆਖਿਆ ਵੀ ਤੁਸੀਂ ਸਾਡੇ 'ਤੇ ਜਾਦੂ ਕਰ ਦਿੱਤਾ, ਅਤੇ ਉਹਨਾਂ ਆਖਿਆ ਵੀ ਨਹੀਂ, ਜਾਦੂ ਕਰਨ ਵਾਲਿਆਂ ਦੇ ਨਾਲ ਇਸ ਵੇਲੇ ਬੜਾ ਬੁਰਾ ਕੰਮ ਹੋਣ ਡਿਆ, ਬੜੀ ਬੁਰੀ ਹਾਲਤ 'ਚ ਨੇ, ਮੈਨੂੰ ਨਾ ਇਹਦੇ ਵਿੱਚ ਲਿਆਓ। ਬੁਸ਼ਰਾ ਬੀਬੀ ਅਤੇ ਇਮਰਾਨ ਖਾਨ ਦੇ ਉੱਤੇ ਟੌਂਟ ਕਰ ਦਿੱਤੀ। ਪਹਿਲਾਂ ਜ਼ਰਾ ਸੁਣ ਲਓ ਕੀਤਾ ਕੀ ਹੈ, ਫਿਰ ਮੈਂ ਤੁਹਾਨੂੰ ਦੱਸਦਾ ਵੀ ਉਸ ਤੋਂ ਬਾਅਦ ਇਹਨਾਂ ਨਾਲ ਹੋਇਆ ਕੀ ਹੈ। ਇਹਨਾਂ ਨਾਲ ਹੀ ਨਹੀਂ, ਜਿਹੜਾ ਸੋਸ਼ਲ ਮੀਡੀਆ ਐਡਾ ਕਿ ਤੱਤਾ ਹੋਇਆ ਹੈ ਕਿ ਉਹਨਾਂ ਨੇ ਕੋਈ ਥਾਂ ਛੱਡਿਆ ਨਹੀਂ, ਨਾ ਜਨਰਲ ਰਾਣੀ ਸਾਹਿਬਾ, ਨਾ ਅਰੂਸਾ ਆਲਮ ਸਾਹਿਬਾ, ਮਤਲਬ ਬੇਤੁਕੀ ਤਨਕੀਦ ਹੋ ਰਹੀ ਹੈ। ਮੈਂ ਤਾਂ ਉਹਦਾ ਹਿੱਸੇਦਾਰ ਨਹੀਂ ਬਣਨਾ ਚਾਹੁੰਦਾ, ਮੈਂ ਤਾਂ ਇਹੋ ਜਿਹੀਆਂ ਗੱਲਾਂ ਦੇ ਵਿੱਚ ਪੈਂਦਾ ਹੀ ਨਹੀਂ, ਤੁਹਾਨੂੰ ਪਤਾ। ਮੈਂ ਤਾਂ ਤੁਹਾਨੂੰ ਸਿਰਫ ਉਹਨਾਂ ਦੱਸਣਾ ਜਿਹੜਾ ਇਸ ਵੇਲੇ ਹੋਣ ਡਿਆ। ਇਹ ਪਹਿਲਾਂ ਸੁਣੋ ਉਹਨਾਂ ਨੇ ਕੀਤਾ ਕੀ ਹੈ। आप मुझे ऐसे ही ऐसे कर रहे थे, कैसे आपका दिल बदला है यार, कमाल किया है आप लोग। तो ये मेरे ख्याल उन्होंने 10 करोड़ का इशारा किया है। देखिए जी, आपने कोई जादू किया है। मैंने कोई जादू किया सुने, देखें आखिरी जिसने जादू किया था ना उसके हालात अच्छे नहीं है आजकल। मैंने कोई जादू किया सुने, देखें आखिरी जिसने जादू किया था ना उसके हालात अच्छे नहीं है आजकल। मुझे ना डालें बीच में प्लीज। ਸੁਣ ਲਿਆ ਜੇ, ਉਹਨਾਂ ਜਾਦੂ ਦੀ ਟੌਂਟ ਮਾਰੀ ਬੁਸ਼ਰਾ ਬੀਬੀ ਦੇ ਉੱਤੇ ਤੇ ਇਮਰਾਨ ਖਾਨ ਤੇ। ਬਸ ਫਿਰ ਸੋਸ਼ਲ ਮੀਡੀਆ ਤੇ ਜੈਨ ਜ਼ੀ ਤੁਹਾਨੂੰ ਪਤਾ ਉਹ ਤੇ ਕੱਢ ਕੜਾਕੇ ਦਿੰਦੇ ਨੇ। ਉਹਨਾਂ ਸਭ ਤੋਂ ਪਹਿਲਾਂ ਅਕਲੀਮ ਅਖਤਰ ਸਾਹਿਬਾ, ਜਿਨ੍ਹਾਂ ਨੂੰ ਅਲ ਮਾਰੂਫ ਜਨਰਲ ਰਾਣੀ ਸਾਹਿਬਾ ਕਿਹਾ ਜਾਂਦਾ ਹੈ, ਜਿਹੜੇ ਯਾਹਿਆ ਖਾਨ ਦੇ ਬੜੇ ਕਰੀਬ ਸਨ, ਅਤੇ ਉਹਨਾਂ ਦੀ ਕੋਈ ਹੋਰ ਬ੍ਰਾਂਚ ਵੀ ਨਹੀਂ ਹੈ ਮੇਰਾ ਖਿਆਲ, ਲੇਕਿਨ ਮੈਨੂੰ ਲੱਗਦਾ ਹੈ, ਕਿਉਂਕਿ ਅੱਜ ਕੱਲ੍ਹ ਵੀ ਤੁਹਾਨੂੰ ਪਤਾ ਲੋਕੀ ਕਈਆਂ ਨੂੰ ਆਉਂਦੇ ਨੇ ਵੀ ਆਹ ਜਨਰਲ ਰਾਣੀ ਹੈ, ਆਹ ਜਨਰਲ ਰਾਣੀ। ਅੱਜ ਕੱਲ੍ਹ ਤੇ ਜਨਰਲ ਸਾਹਿਬ ਨੇ ਤਾਂ ਖੈਰ ਵਾਲ ਵੀ ਲਵਾ ਲਏ ਨੇ, ਅਤੇ ਵਾਲ ਛਾਲ ਲਵਾ ਕੇ ਤੇ ਹੁਣ ਉਹ ਟਿਚ ਟਾਚ ਬਣੇ ਫਿਰਦੇ ਨੇ। ਅਤੇ ਮੇਰਾ ਮਤਲਬ ਅੱਜ ਕੱਲ੍ਹ ਕੰਮ ਹੀ ਪਲਾਸਟਿਕ ਦਾ, ਸਾਰੇ ਪਲਾਸਟਿਕ ਸਰਜਨ ਕੋ ਜਾਂਦੇ ਨੇ, ਪਲਾਸਟਿਕ ਹੀ ਚੱਲ ਰਿਹਾ ਨਾ, ਬੋਤਲਾਂ ਵੀ ਪਲਾਸਟਿਕ ਦੀਆਂ, ਹਰ ਸ਼ੈ ਪਲਾਸਟਿਕ ਦੀ। ਮੇਰਾ ਮਤਲਬ ਹੈ ਕਿ ਗੱਡੀਆਂ ਵੇਖ ਲਓ, ਅੱਗੋਂ ਪਿੱਛੋਂ ਹਰ ਸ਼ੈ, ਕਾਰਾਂ ਜਿਹੜੀਆਂ ਜੇ ਪਹਿਲਾਂ ਲੋਹੇ ਦੇ ਬੰਪਰ ਹੁੰਦੇ ਸਨ, ਹੁਣ ਅਗਲਾ ਬੰਪਰ ਵੀ ਪਲਾਸਟਿਕ ਦਾ, ਪਿਛਲਾ ਬੰਪਰ ਵੀ ਪਲਾਸਟਿਕ ਦਾ। ਮਤਲਬ ਗੱਡੀਆਂ, ਬੱਸਾਂ, ਮਤਲਬ ਮੈਂ ਤਾਂ ਆਨਾ ਟ੍ਰੇਨਾਂ 'ਤੇ ਵੀ ਸ਼ਾਇਦ ਹੁਣ ਪਲਾਸਟਿਕ ਹੀ ਲੱਗੀ ਹੈ। ਅਤੇ ਹਰ ਪਾਸੇ ਇਸ ਵੇਲੇ ਪਲਾਸਟਿਕ ਦਾ ਜ਼ਮਾਨਾ, ਅਤੇ ਉਹਦੇ ਵਿੱਚੋਂ ਪਲਾਸਟਿਕ ਸਰਜਨ ਵੀ, ਅਤੇ ਵਾਲ ਲੱਗਣਾ ਵੀ, ਅਤੇ ਸਾਰਾ ਕੰਮ ਜਿਹੜਾ। ਤੋ ਅੱਜ ਕੱਲ੍ਹ ਦੇ ਜਿਹੜੇ ਜਨਰਲ ਸਾਹਿਬ ਨੇ ਉਹਨਾਂ ਦੇ ਬਾਰੇ ਇਹੀ ਅਫਵਾਹ ਹੈ, ਸਪੈਕੂਲੇਸ਼ਨ ਹੈ ਵੀ ਉਹਨਾਂ ਵੀ ਵਾਲ ਛਾਲ ਲਵਾ ਲਏ ਨੇ। ਜ਼ਾਹਿਰ ਹੈ ਕਿਸੇ ਨੇ ਆਖਿਆ ਹੋਏਗਾ ਉਹਨਾਂ ਨੂੰ ਵੀ ਮੈਂ ਦਿਲ ਤੇਰੇ ਕਦਮਾਂ 'ਚ ਰੱਖਿਆ ਅਤੇ ਤੂੰ ਹੁਣ ਵਾਲ ਇੱਕ ਵਾਰੀ ਲਾ ਕੇ ਵਿਖਾ ਤੇ ਸਹੀ, ਅਤੇ ਉਹਨਾਂ ਨੇ ਵਾਲ ਲਾ ਕੇ ਤਾਂ ਵਿਖਾ ਦਿੱਤੇ ਹੋਣਗੇ। ਮੇਰਾ ਮਤਲਬ ਹੈ ਕਿ ਕੋਈ ਐਸੀ ਗੱਲ ਨਹੀਂ, ਅਤੇ ਲਵਾ ਲੈਣੇ ਚੰਗੀ ਗੱਲ ਹੈ, ਬੰਦਾ ਠੀਕ ਲੱਗਦਾ ਲਵਾਉਣ ਨਾਲ। ਹੋ ਸਕਦਾ ਸਾਡੇ ਕਦੇ ਡਿੱਗਣ ਸਾਨੂੰ ਵੀ ਲਵਾਉਣੇ ਪੈਣ, ਅਤੇ ਇਸ ਲਈ ਮਾੜੀ ਗੱਲ ਨਹੀਂ ਹੈ ਇਹ, ਕੋਈ ਇਹਦੇ 'ਚ ਹਰਜ ਨਹੀਂ ਹੈ। ਸਿਰਫ ਦੱਸ ਰਹੇ ਵੀ ਇਹ ਕੰਮ ਉਹਨਾਂ ਕੀਤਾ। ਖੈਰ ਉਹ ਜਿਹੜੇ
ਅੱਜ ਕੱਲ੍ਹ ਕੌਣ ਜਨਰਲ ਰਾਣੀ ਹੈ ਤੇ ਕੌਣ ਨਹੀਂ, ਇਹਦਾ ਫੈਸਲਾ ਤਾਂ ਤੁਹਾਡੇ ਤੇ ਛੱਡ ਦਿੰਦੇ ਹਾਂ। ਲੇਕਿਨ ਇਹ ਭਾਈ ਸਾਹਿਬ ਨੇ ਜਿਸ ਵੇਲੇ ਇਹ ਕਰ ਦਿੱਤੀ ਟੌਂਟ, ਜੁਗਤ ਮਾਰ ਛੱਡੀ ਤੇ ਲੋਕਾਂ ਲਾ ਲਈ ਜੁੱਤੀ ਸੋਸ਼ਲ ਮੀਡੀਆ ਤੇ। ਸੋਸ਼ਲ ਮੀਡੀਆ ਦੀ ਜੁੱਤੀ ਹੋਰ ਤਰ੍ਹਾਂ ਹੁੰਦੀ ਹੈ, ਇੱਕ ਤੇ ਲਿੱਤਰ ਮਾਰਦੇ ਨੇ ਪੁਰਾਣੇ ਬਾਬੇ ਲਾ ਕੇ ਤੇ ਪਿੱਛੋਂ ਉਹ ਮੇਰਾ ਮਤਲਬ ਹੈ ਕਿ ਚੁੱਕਵੀਂ ਸੁੱਟਦੇ ਨੇ ਜੁੱਤੀ, ਉਹ ਨਹੀਂ। ਸੋਸ਼ਲ ਮੀਡੀਆ ਦੇ ਉੱਤੇ ਤੇ ਬੰਦੇ ਦੇ ਕੋਲੋਂ ਹਿੱਲਿਆ ਵੀ ਨਹੀਂ ਜਾਂਦਾ। ਜਿਹੜੀ ਦੂਸਰੀ ਜੁੱਤੀ ਹੁੰਦੀ ਨਾ, ਬੰਦੇ ਨਿਕਲ ਜਾਂਦੇ ਨੇ ਪਿੱਛੋਂ ਕੋ ਮਾਰਦਾ ਵਗਵੀਂ, ਉਹ ਵੱਜੇ ਨਾ ਵੱਜੇ ਨਾ ਵੱਜੇ। ਸੋਸ਼ਲ ਮੀਡੀਆ ਤੇ ਜਦੋਂ ਬੰਦਾ ਕਾਬੂ ਆਉਂਦਾ ਉਸ ਵੇਲੇ ਤੇ ਫਿਰ ਇੰਨਾ ਕਿ ਜੂਤ ਫਿਰਦਾ ਉੱਥੇ ਕਿ ਬੰਦੇ ਕੋਲੋਂ ਗਾਂਹ ਪਿਛਾਂਹ ਨਹੀਂ ਹੋਇਆ ਜਾਂਦਾ। ਉਹ ਹੁਣ ਫਕਰੇ ਆਲਮ ਸਾਹਿਬ ਨਾਲ ਕੰਮ ਬਣਿਆ। ਲੋਕਾਂ ਪਹਿਲਾਂ ਤੇ ਸ਼ੇਅਰ ਕਰਨੀਆਂ ਸ਼ੁਰੂ ਕੀਤੀਆਂ। ਇਹ ਮੈਂ ਲੋਕਾਂ ਦੀ ਗੱਲ ਕਰ ਰਿਹਾ, ਆਪਣੀ ਨਹੀਂ ਕਰ ਰਿਹਾ ਭਾਈ। ਆਪਣੇ ਵੱਲੋਂ ਮੈਂ ਇਹੋ ਜਿਹੀਆਂ ਗੱਲਾਂ ਕਿਉਂ ਕਰਨੀਆਂ ਨੇ ਕਿਸੇ ਬਾਰੇ। ਲੋਕਾਂ ਪਹਿਲਾਂ ਤੇ ਅਕਲੀਮ ਅਖਤਰ ਉਰਫ ਜਨਰਲ ਰਾਣੀ ਸਾਹਿਬ ਦੀਆਂ ਤਸਵੀਰਾਂ ਨਾਲ ਯਾਹਿਆ ਖਾਨ ਸਾਹਿਬ ਨੂੰ ਵੀ ਰਗੜ ਚੜਿਆ, ਜਿਹੜਾ ਉਸ ਵੇਲੇ ਦਾ ਡਿਕਟੇਟਰ ਆਰਮੀ ਚੀਫ ਸੀ, ਉਹਦੇ ਪੱਲੇ ਵੀ ਕੁਛ ਨਾ ਛੱਡਿਆ। ਅਕਲੀਮ ਅਖਤਰ ਉਰਫ ਜਨਰਲ ਰਾਣੀ ਸਾਹਿਬ ਦੇ ਪੱਲੇ ਵੀ ਕੁਛ ਨਾ ਛੱਡਿਆ ਵੀ ਪਾਕਿਸਤਾਨ ਤੋੜਨ ਵਾਲੀ ਖਾਤੂਨ ਇਹ ਹੈ ਤੇ ਫਲਾਨੀ ਗੱਲ ਤੇ ਫਲਾਨੀ ਗਾਂ ਵੀ ਉਹ ਤੁਰੇ ਗਏ। ਫਿਰ ਅਖਬਾਰਾਂ ਦੇ ਆ, ਅਸੀਂ ਸੋਸ਼ਲ ਮੀਡੀਆ ਤੋਂ ਤੁਹਾਡਾ ਸ਼ੇਅਰ ਕਰ ਰਹੇ ਹਾਂ ਜੋ ਕੁਝ ਮੈਂ ਦੱਸਿਆ ਨਾ, ਵੀ ਅਸੀਂ ਤੇ ਇਹੋ ਜਿਹੀਆਂ ਗੱਲਾਂ 'ਚ ਪੈਂਦੇ ਹੀ ਨਹੀਂ, ਮਾੜੀਆਂ ਗੱਲਾਂ ਨੇ। ਲੇਕਿਨ ਹੁਣ ਜੋ ਸੋਸ਼ਲ ਮੀਡੀਆ 'ਤੇ ਚੱਲਣ ਡਿਆ ਕਿ ਅਰੂਸਾ ਆਲਮ ਸਾਹਿਬਾ ਦੀ ਕੈਪਟਨ ਅਰਮਿੰਦਰ ਗਿੱਲ, ਉਹਨਾਂ ਦੇ ਬਾਰੇ ਇੱਕ ਉੱਥੇ ਇੰਡੀਆ ਦੇ ਵਿੱਚ ਵੀ ਸ਼ੋਸ਼ਾ ਨਵਾਂ ਛੱਡਿਆ ਹੋਇਆ। ਉੱਥੇ ਜਿਹੜੀ ਇੰਡੀਅਨ ਪੰਜਾਬ ਦੀ ਅਸੈਂਬਲੀ ਹੈ, ਉੱਥੇ ਤਕਰੀਰਾਂ ਹੁੰਦੀਆਂ ਰਹੀਆਂ ਕਿ ਜਿਹੜੇ ਕੈਪਟਨ ਅਰਮਿੰਦਰ ਗਿੱਲ ਸਾਬਕ ਚੀਫ ਮਿਨਿਸਟਰ ਨੇ ਇੰਡੀਅਨ ਪੰਜਾਬ ਦੇ, ਉਹ ਜਿਸ ਵੇਲੇ ਚੀਫ ਮਿਨਿਸਟਰ ਹੀ ਸਨ ਤੇ ਅਰੂਸਾ ਆਲਮ ਸਾਹਿਬਾ ਦੀ ਉਹਨਾਂ ਨਾਲ ਕਿਤੇ ਮੁਲਾਕਾਤ ਹੋਈ ਤੇ ਇਲਜ਼ਾਮ ਇਹ ਲਾਇਆ ਜਾਂਦਾ ਹੈ ਵੀ ਉਹਨਾਂ ਦਾ ਉਹਨਾਂ ਨਾਲ ਕੋਈ ਰਿਸ਼ਤਾ ਹੈ ਜਾਂ ਰਿਸ਼ਤਾ ਨਹੀਂ ਤੇ ਦੋਸਤੀ ਹੈ ਤੇ ਉਹ ਇਕੱਠੇ ਰਹਿੰਦੇ ਨੇ। ਇਹ ਅਸੀਂ ਨਹੀਂ ਆਂਦੇ, ਇਹ ਉਧਰਲੇ ਪਾਸਿਓਂ ਜਿਹੜੀ ਉੱਥੋਂ ਦੀ ਪਾਰਲੀਮੈਂਟ ਹੈ ਉਹਨਾਂ ਨੇ ਇਲਜ਼ਾਮ ਲਾਏ, ਉਹ ਗੱਲਾਂ ਕੀਤੀਆਂ, ਉਹ ਅਖਬਾਰਾਂ 'ਚ ਛਪੀਆਂ। ਅੱਜ ਉਹ ਸੋਸ਼ਲ ਮੀਡੀਆ ਤੇ ਫਿਰਨ ਡਿਆ ਤਾਂ ਸਾਰੇ ਅਰੂਸਾ ਆਲਮ ਸਾਹਿਬਾ ਨੂੰ ਵੀ ਨਹੀਂ ਛੱਡਣ ਡਏ। ਉਹਨਾਂ ਦੇ ਉੱਤੇ ਵੀ ਸ਼ਦੀਦ ਤਨਕੀਦ ਹੈ ਕਿ ਜੀ ਉਹ ਉੱਥੇ ਕੇਸ ਹਿਸਾਬ 'ਚ ਰਹਿ ਰਹੇ ਨੇ ਤੇ ਉਹਨਾਂ ਦੀ ਕੋਈ ਆਂਦਾ, ਕੋਈ ਇਲਜ਼ਾਮ ਲਾਉਂਦਾ ਵੀ ਵਿਆਹ ਕੀਤਾ, ਕੋਈ ਆਂਦਾ ਨਹੀਂ ਵਿਆਹ ਨਹੀਂ ਕੀਤਾ ਹੋਇਆ, ਵੈਸੇ ਹੀ ਰਹਿ ਰਹੇ ਨੇ, ਵੈਸੇ ਉਹਨਾਂ ਦਾ ਤਲਕ ਹੈ। ਇੱਥੋਂ ਨਹੀਂ ਮੈਂ ਗੱਲ ਕਰ ਰਿਹਾ, ਇੰਡੀਆ ਦੇ ਵਿੱਚ ਉੱਥੋਂ ਦੇ ਸਿਆਸਤਦਾਨ ਆਪਸ ਜਦੋਂ ਝਗੜਦੇ ਨੇ ਤੇ ਅਰੂਸਾ ਆਲਮ ਸਾਹਿਬਾ ਦਾ ਵੀ ਜ਼ਿਕਰ ਕਰਦੇ ਨੇ ਔਰ ਉਹਨਾਂ ਨੂੰ ISI ਦਾ ਜਸੂਸ ਔਰ ਫਲਾਨਾ ਚੀਜ਼ਾਂ ਕਹਿੰਦੇ ਨੇ। ਉਹ ਫਕਰੇ ਆਲਮ ਸਾਹਿਬਾ ਦੇ ਸਾਹਿਬ ਦੀ ਵਾਲਦਾ ਨੇ, ਜ਼ਾਹਿਰ ਹੈ ਉਹਨਾਂ ਦੇ ਬਾਰੇ ਇਹ ਵੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਸਾਰਾ ਕੁਝ ਸ਼ੇਅਰ ਕੀਤਾ। ਫਿਰ ਫਕਰੇ ਆਲਮ ਸਾਹਿਬ ਦੇ ਵੀ ਸਾਰੇ ਕੰਮ ਕਿ ਜੀ ਉਹ ਕਿਹਦੇ ਨਾਲ ਕੰਮ ਕਰਦੇ ਨੇ, ਕਿਹੜੇ ਜਹਾਜ਼ 'ਚ ਬਹਿੰਦੇ ਨੇ, ਉਹਨਾਂ ਦੇ ਕੀ ਸ਼ੌਕ ਨੇ, ਇਹਨਾਂ ਦੇ ਕੀ ਸ਼ੌਕ, ਮਤਲਬ ਕਿ ਕੋਈ ਗੱਲ ਪੱਲੇ ਉਹਨਾਂ ਛੱਡੀ ਨਹੀਂ। ਫਕਰੇ ਆਲਮ ਸਾਹਿਬ ਨੇ ਫਿਰ ਮਾਰਿਆ ਜੰਦਰਾ, ਮਤਲਬ ਤਾਲਾ, ਤੇ ਲੌਕ ਮਾਰਿਆ ਆਪਣੇ ਅਕਾਊਂਟ ਤੇ ਉਹ ਜਨਾਬ ਪਤਲੀ ਗਲੀ ਉੱਥੋਂ ਨਿਕਲ ਗਿਆ। ਮੇਰਾ ਹੁਣ ਫਖਰੇ ਆਲਮ ਕੋਲ ਸਵਾਲ ਹੈ ਵੀ ਕਾਕਾ, ਉਹ ਇੱਕ ਸਰਦਾਰ ਜੀ ਤੇ ਇੱਕ ਤੋਤਾ ਦੋਵੇਂ ਜਹਾਜ਼ ਦੇ ਵਿੱਚ ਉੱਡ ਰਹੇ ਸਨ ਤੇ ਉਹ ਜਿਸ ਵੇਲੇ 에ਅਰ ਹੋਸਟਸ ਲੰਘਦੀ ਸੀ, ਤੋਤਾ ਕਦੇ ਉੱਡਦਾ ਸੀ, ਕਦੇ ਮੋਢੇ ਤੇ ਬਹਿੰਦਾ ਸੀ 에ਅਰ ਹੋਸਟਸ ਦੇ, ਕਦੇ ਜਨਾਬ ਵੱਖੀ ਤੇ ਚੁੰਝ ਮਾਰਦਾ ਸੀ, ਕਦੀ ਹੱਥ ਤੇ ਬਹਿ ਜਾਂਦਾ ਸੀ ਤੇ 에ਅਰ ਹੋਸਟਸ ਵੀ ਉਹਦੇ ਨਾਲ ਲਾਡੀਆਂ ਕਰਦੀ ਸੀ, ਖੇਡਦੀ ਸੀ। ਸਰਦਾਰ ਜੀ ਨੇ ਕਿਹਾ ਵੀ ਇਹ ਕੰਮ ਠੀਕ ਹੈ। ਲਾਗੋਂ ਦੀ 에ਅਰ ਹੋਸਟਸ ਲੰਘੀ ਤੇ ਸਰਦਾਰ ਜੀ ਨੇ ਵੀ ਕੋਈ ਹੱਥ ਲਾਇਆ, ਬੁਰਾ ਹੱਥ ਲਾਇਆ, ਮਤਲਬ ਭੈੜੀ ਹਰਕਤ ਕੀਤੀ। ਜਿਸ ਵੇਲੇ ਭੈੜੀ ਹਰਕਤ ਕੀਤੀ ਤੇ 에ਅਰ ਹੋਸਟਸ ਨੇ ਦਰਵਾਜ਼ਾ ਖੋਲ੍ਹ ਕੇ ਜਹਾਜ਼ ਦਾ, ਤੇ ਇਹ ਜ਼ਾਹਿਰ ਹੈ ਲਤੀਫਾ ਹੀ ਹੈ ਨਾ, ਅਸਲ ਤਾਂ ਨਹੀਂ ਹੈ, ਉਹ ਉਹਨਾਂ ਨੇ ਜਹਾਜ਼ ਤੋਂ ਸਰਦਾਰ ਜੀ ਨੂੰ ਤੇ ਤੋਤੇ ਨੂੰ ਥੱਲੇ ਸੁੱਟ ਦਿੱਤਾ। ਜਿਸ ਵੇਲੇ ਦੋਵੇਂ ਥੱਲੇ ਜਾ ਰਹੇ ਸਨ, ਉਹ ਜਦੋਂ ਸਰਦਾਰ ਜੀ ਨੂੰ ਸੁੱਟਣ ਲੱਗੇ ਉਹਨਾਂ ਕਿਹਾ ਮੈਂ ਤਾਂ ਤੋਤੇ ਨੂੰ ਵੇਖ ਕੇ ਸਾਰਾ ਕੁਝ ਕੀਤਾ ਜੋ ਕੀਤਾ, ਉਹਨਾਂ ਨਾਲ ਤੋਤਾ ਵੀ ਸੁੱਟ ਦਿੱਤਾ। ਜਿਸ ਵੇਲੇ ਜਹਾਜ਼ ਤੋਂ ਥੱਲੇ ਜਾ ਰਹੇ ਸਨ ਜ਼ਮੀਨ ਦੇ ਲਾਗੇ ਤੇ ਉਹ ਹਿੱਟ ਕਰਨ ਲੱਗੇ ਜ਼ਮੀਨ ਨੂੰ, ਤੇ ਸਰਦਾਰ ਜੀ ਨੂੰ ਤੋਤੇ ਨੇ ਪੁੱਛਿਆ ਵੀ ਸਰਦਾਰ ਜੀ ਉੱਡਣਾ ਆਉਂਦਾ? ਉਹਨਾਂ ਕਿਹਾ ਨਹੀਂ। ਉਹਨਾਂ ਫਿਰ ਪੰਗਾ ਕਿਉਂ ਲਿਆ ਸੀ? ਤੇ ਇਹ ਫਖਰੇ ਆਲਮ ਸਾਹਿਬ ਕੋਲੋਂ ਮੇਰਾ ਸਵਾਲ ਹੈ ਵੀ ਤੁਸੀਂ ਆਪਣਾ ਕੰਮ ਕਰੋ ਜਿਹੜਾ ਕਰਦੇ ਹੋ। ਤੁਸੀਂ, ਤੁਹਾਨੂੰ ਤਮਗਾਏ ਇਮਤਿਆਜ਼ ਕੇ ਤਮਗਾਏ ਹੁਸਨੇ ਕਾਰਕਰਦਗੀ ਵੀ ਲੱਭਿਆ ਹੋਇਆ। ਇਹ ਹੁਣ ਮੈਨੂੰ ਨਹੀਂ ਪਤਾ ਵੀ ਕਾਹਦੇ 'ਚ ਕਿਹੜੀ ਕਾਰਕਰਦਗੀ ਹੈ ਜਨਾਬ ਦੀ ਜਿਹਦੇ 'ਚ ਤਮਗਾ ਲੱਭਾ, ਲੇਕਿਨ ਬਹਰਹਾਲ ਤੁਹਾਨੂੰ ਜੋ ਤਮਗਾ ਲੱਭਾ ਹੈ ਤੇ ਤੁਹਾਡੀ ਦਿਹਾੜੀ ਵੀ ਲੱਗਣ ਡਈ ਹੈ ਤੇ ਤੁਸੀਂ ਇੱਥੇ ਕਿਉਂ, ਮੇਰਾ ਮਤਲਬ ਹੈ ਕਿ ਹਰ ਖੁੱਡ 'ਚ ਉਂਗਲ ਨਹੀਂ ਦੇਈਦੀ, ਕਿਤੇ ਤੋਤਿਆਂ ਦੇ ਥਾਂ ਤੇ ਸੱਪ ਵੀ ਨਿਕਲ ਆਉਂਦੇ ਨੇ। ਹੁਣ ਜੰਦਰਾ ਮਾਰ ਕੇ ਭੱਜਣ ਡਏ, ਹੁਣ ਲੋਕਾਂ ਨੇ ਅਗਲਾ ਪਿਛਲੀ ਫਰਦਾਂ ਕੱਢ ਲਈਆਂ ਨੇ ਸਾਰੀਆਂ। ਪ੍ਰਾਪਰਟੀ ਖਰੀਦੋ ਨਾ ਕੋਈ, ਤੇ ਲੋਕੀ ਪਿਛਲਾ ਇੰਤਕਾਲ, ਫਰਦਾਂ, ਰਜਿਸਟਰੀਆਂ ਸਭ ਕੁਝ ਕੱਢ ਲੈਂਦੇ ਨੇ। ਲੋਕਾਂ ਨੇ ਉਹ ਸਾਰਾ ਮਾਮਲਾ ਕੱਢ ਲਿਆ ਹੁਣ, ਤੇ ਇਸ ਲਈ ਮੇਰੀ ਤੁਹਾਡੇ ਕੋਲੋਂ ਹਜ਼ੂਰ ਇਹੀ ਰਿਕੁਐਸਟ ਹੈ ਵੀ ਨਾ ਇਹੋ ਜਿਹੇ ਕੰਮ ਨਾ ਕਰੋ। ਤੁਸੀਂ ਤਾਂ ਬਿਲਕੁਲ ਹੀ ਨਾ ਕਰੋ। ਤੇ ਇਹ ਜਾਦੂ ਜੂਦੂ ਇੱਧਰ ਉੱਧਰ ਦੀਆਂ ਗੱਲਾਂ, ਲੋਕਾਂ ਦੀਆਂ ਖਵਾਤੀਨ ਦੇ ਉੱਤੇ ਇਹੋ ਜਿਹੀਆਂ ਗੱਲਾਂ ਨਾ ਕਰੋ, ਤੁਹਾਡੀ ਮਿਹਰਬਾਨੀ ਹੈ, ਵਰਨਾ ਫਿਰ ਗੱਲ ਦੂਰ ਚਲੀ ਜਾਂਦੀ ਹੈ। ਤੇ ਹੁਣ ਤੁਸੀਂ ਇਹ ਜੰਦਰੇ ਮਾਰ ਮੂਰ ਕੇ ਇੱਧਰ ਨਿਕਲ ਰਹੇ ਹੋ, ਮੁਨਾਸਬ ਨਹੀਂ। ਅੱਛਾ ਜੀ, ਹੁਣ ਆ ਜਾਂਦੇ ਜ਼ਰਾ ਦੂਜੇ ਪਾਸੇ, ਉਹ ਜਿਹੜੀ ਮੁਲਤਾਨ ਸੁਲਤਾਨ, ਉਹ ਮੋਹਸਨ ਨਕਵੀ ਸਾਹਿਬ ਦੀ ਤੇ ਅਲੀ ਤਰੀਨ ਸਾਹਿਬ ਦੀ ਆਪਸ 'ਚ ਲੜਾਈ ਹੋ ਗਈ। ਤੁਹਾਨੂੰ ਪਤਾ ਨਾ ਕਿ ਮੋਹਸਨ ਨਕਵੀ ਸਾਹਿਬ ਨੇ ਘੁੱਟ ਭਰਿਆ ਅਲੀਮ ਖਾਨ ਦਾ ਵੀ ਉਹਨਾਂ ਨੇ ਭਰਿਆ ਵੈਸੇ ਤੇ, ਲੇਕਿਨ ਜਹਾਂਗੀਰ ਤਰੀਨ ਦਾ ਵੀ ਉਹਨਾਂ ਨੇ ਭਰਿਆ, ਜਿਹੜਾ ਉਹਨਾਂ ਨੂੰ ਇਸਤੇਮਾਲ ਕਰਕੇ ਸੁੱਟ ਦਿੱਤਾ। ਉਹ ਜਿਵੇਂ ਜੂਸ ਦਾ ਡੱਬਾ ਜਿਹੜਾ ਉਹ ਪੀ ਕੇ ਤੇ ਲੋਕੀ ਕਈ ਵਾਰ ਉੱਤੇ ਪੈਰ ਮਾਰ ਕੇ ਉਹਦਾ ਬੰਬ ਚਲਾਉਂਦੇ ਨੇ, ਆਵਾਜ਼ ਵਾਵਾ ਆਉਂਦੀ ਹੈ। ਤਰੀਨ ਸਾਹਿਬ ਨਾਲ ਇਹਨਾਂ ਨੇ ਇਹ ਕੀਤਾ ਵੀ ਉਹਨਾਂ ਨੂੰ ਇਸਤੇਮਾਲ ਕਰਕੇ ਤੇ ਉਹਨਾਂ ਦਾ ਬੰਬ ਚਲਾ ਲਿਆ ਬਾਅਦ ਦੇ ਵਿੱਚ। ਉਹ ਜਿਹੜਾ ਖਾਲੀ ਜਿਹੜਾ ਹੋ ਜਾਂਦਾ ਉਹ ਟੈਟਰਾ ਪੈਕ ਵਾਲਾ ਜਿਹੜਾ ਡੱਬਾ ਹੁੰਦਾ ਹੈ। ਬਹਰਹਾਲ
ਉਹਨਾਂ ਦੇ ਪੁੱਤਰ ਨਾਲ ਲੜਾਈ ਹੋ ਗਈ ਤੇ ਉਹ ਟੀਮ ਉਹਨਾਂ ਦੇ ਪੁੱਤਰ ਨੂੰ ਨਾ ਦਿੱਤੀ ਗਈ। ਉਹ ਪੈਸੇ ਵੀ ਘੱਟ ਲਾ ਰਹੇ ਸਨ ਅਲੀ ਤਰੀਨ ਸਾਹਿਬ, ਉਹ ਮੇਰੇ ਖਿਆਲ ਕੋ 125 ਕਰੋੜ ਲਾ ਰਹੇ ਸਨ, ਇਹ ਕੋਈ 250 ਪੌਣੇ 250 ਕਰੋੜ ਦੇ ਕਰੀਬ ਤਕਰੀਬਨ ਟੀਮ ਵਿਕੀ ਹੈ, 100 ਕਰੋੜ ਜ਼ਿਆਦਾ ਮਹਿੰਗੀ ਮੁਲਤਾਨ ਸੁਲਤਾਨ, ਉਹਨਾਂ ਵੇਚ ਦਿੱਤੀ। ਉੱਥੇ ਇਹ ਮਾਰਕਾ ਹੋਇਆ। ਹੁਣ ਜਿਸ ਵੇਲੇ ਅਲੀ ਤਰੀਨ ਸਾਹਿਬ ਨੇ ਆਪਣਾ ਕਿਹਾ ਕਿ ਸਾਊਥ ਪੰਜਾਬ ਦੀ ਪਹਿਚਾਨ ਮੁਲਤਾਨ ਸੁਲਤਾਨ ਤੇ ਅੱਗੇ ਟੁੱਟਿਆ ਹੋਇਆ ਦਿਲ ਲਾ ਕੇ ਤੇ ਟਵੀਟ ਕੀਤਾ ਤੇ ਲੋਕਾਂ ਉਹਨਾਂ ਨੂੰ ਵੀ, ਮੇਰਾ ਮਤਲਬ ਮੈਂ ਤੁਹਾਨੂੰ ਦੱਸਿਆ ਵੀ ਸੋਸ਼ਲ ਮੀਡੀਆ ਤੇ ਜਿਹਨੂੰ ਫਿਰਦਾ ਜੂਤ ਫਿਰ ਬੇਤੁਕਾ ਹੀ ਫਿਰਦਾ, ਉਹਨਾਂ ਨੂੰ ਵੀ ਲੋਕਾਂ ਜੂਤ ਫੇਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਜਨਾਬ, ਤੁਹਾਨੂੰ ਯਾਦ ਹੀ ਹੈ ਰਾਓ ਕਾਸਮ ਖਾਨ, ਯਾਦ ਹੋਏਗਾ ਤੁਹਾਨੂੰ ਜਦੋਂ ਜਹਾਂਗੀਰ ਤਰੀਨ ਸਾਹਿਬ ਨੇ ਇਲੈਕਸ਼ਨ ਲੜਿਆ ਸੀ ਤੇ ਪਹਿਲੇ ਇੱਕ ਖਾਤੂਨ ਨੂੰ ਪਾਕਿਸਤਾਨ ਤਹਿਰੀਕ ਇਨਸਾਫ ਨੇ ਟਿਕਟ ਦਿੱਤੀ ਸੀ ਤੇ ਇਹਨਾਂ ਨੇ ਉਹਨਾਂ ਦੇ ਘਰ ਵਾਲੇ ਵਿੱਚੋਂ, ਉਸ ਤੋਂ ਪਹਿਲੇ ਜਿਹੜੇ ਮੀਆਂ ਸਾਹਿਬ ਸਨ ਉੱਥੇ ਜਿਨ੍ਹਾਂ ਨੂੰ ਟਿਕਟ ਦਿੱਤੀ ਸੀ, ਜਿਹੜੇ ਇਹਨਾਂ ਦੇ ਪਹਿਲਾਂ ਉੱਥੋਂ ਮੁਖਾਲਫ ਹੁੰਦੇ ਨੇ ਉਸ ਹਲਕੇ ਤੋਂ, ਉਹਨਾਂ ਨੂੰ ਇਹਨਾਂ ਨੇ ਅਗਵਾ ਕਰਵਾ ਲਿਆ। ਫਿਰ ਇੱਕ ਖਾਤੂਨ ਨੂੰ ਦਿੱਤੀ ਟਿਕਟ, ਉਹਦੇ ਭਰਾ ਨੂੰ ਅਗਵਾ ਕਰਾ ਲਿਆ। ਫਿਰ ਆਖਰੀ ਦਿਨ ਤਹਿਰੀਕ ਇਨਸਾਫ ਨੇ ਟਿਕਟ ਤੇ ਕੀ ਦੇਣੀ ਸੀ, ਅੰਡੋਰਸ ਕੀਤਾ ਰਾਓ ਕਾਸਮ ਖਾਨ ਨੂੰ, ਜਿਹੜਾ ਕਿ ਇੱਕ ਮੇਰਾ ਮਤਲਬ ਹੈ ਕਿ ਯੰਗ ਨਵਾਂ ਬੰਦਾ ਸੀ ਨਾ, ਮਤਲਬ ਕੋਈ ਐਡਾ ਕੋਈ ਪੋਲੀਟੀਕਲ ਨਾਮ ਹੀ ਨਹੀਂ ਸੀ ਤੇ ਉਹਨੇ ਜਨਾਬ ਵਾਲਾ ਇੰਨਾ ਕੁ ਵੋਟ ਲੈ ਛੱਡਿਆ ਕਿ ਤਬਾਹੀ ਕਰਕੇ ਉਹਨਾਂ ਰੱਖ ਦਿੱਤੀ ਆਪਣਾ ਜਹਾਂਗੀਰ ਤਰੀਨ ਸਾਹਿਬ ਦੀ। ਉਹ ਹੁਣ ਲੋਕਾਂ ਨੇ ਫਿਰ ਕਿਹਾ ਕਿ ਨਹੀਂ ਜੀ, ਸਾਊਥ ਪੰਜਾਬ ਦੀ ਪਹਿਚਾਨ ਮੁਲਤਾਨ ਸੁਲਤਾਨ ਨਹੀਂ ਹੈ ਬਲਕਿ ਰਾਓ ਕਾਸਮ ਖਾਨ ਹੈ, ਤੇ ਉਹਨੇ ਵੀ ਫੈਸਲਾ ਕਰ ਲਿਆ ਹੈ ਕਿ ਉਹ ਮੁਲਤਾਨ ਸੁਲਤਾਨ ਹੁਣ ਉਹਨੇ ਖਰੀਦਣੀ, ਬੋਲੀ 'ਚ ਹਿੱਸਾ ਲੈਣਾ ਹੈ, ਮਜ਼ਾਕ ਉਡਾਉਣ ਵਾਸਤੇ, ਉਹਨਾਂ ਨੂੰ ਇਲੈਕਸ਼ਨ ਦਾ ਦਿਨ ਯਾਦ ਕਰਵਾਉਣ ਵਾਸਤੇ। ਅੱਛਾ ਜੀ, ਅੱਗੋਂ ਜ਼ੋਰਾਂ ਤੇ ਮੁਕਾਬਲਾ ਹੈ। ਕਾਮਰਾਨ ਸ਼ਾਹਿਦ, ਅਬਸਾਰ ਆਲਮ, ਮੁਬਸ਼ਰ ਲੁਕਮਾਨ, ਤਿੰਨੋਂ ਆਂਦੇ ਨੇ ਵੀ ਬਸੰਤ ਨੇ ਕੰਮ ਚੁੱਕ ਦਿੱਤਾ। ਤਿੰਨੋਂ ਆਪਣੀਆਂ ਖਿਦਮਾਤ ਪੇਸ਼ ਕਰ ਰਹੇ ਨੇ, ਸੱਜਣ ਨੇ ਸਾਡੇ। ਤਿੰਨੋਂ ਕਹਿੰਦੇ ਨੇ ਕਿ ਜਨਾਬ ਵੱਧ ਤੋਂ ਵੱਧ। ਅਬਸਾਰ ਆਲਮ ਸਾਹਿਬ ਨੇ ਤੇ ਕਿਹਾ ਵੀ ਰਹਿੰਦੀ ਦੁਨੀਆ 'ਚ ਇਹੋ ਜਿਹਾ ਕਿਸੇ ਬੰਦੇ ਨੇ ਪਰਫਾਰਮੈਂਸ ਨਹੀਂ ਦਿੱਤੀ ਬਸੰਤ ਦੇ ਉੱਤੇ ਜਿਹੋ ਜੀ ਮਰੀਮ ਨਵਾਜ਼ ਸਾਹਿਬਾ ਨੇ ਦਿੱਤੀ। ਐਕਸਪੋਰਟ ਵੱਧ ਗਈ, ਬੈਰੂਨੀ ਦੁਨੀਆ 'ਚ ਸਾਡਾ ਇਮੇਜ ਵੱਧ ਗਿਆ, ਇਹ ਹੋ ਗਿਆ। ਮੁਬਸ਼ਰ ਲੁਕਮਾਨ ਸਾਹਿਬ ਕਿੱਥੋਂ ਪਿੱਛੇ ਰਹਿ ਸਕਦੇ ਨੇ? ਉਹਨਾਂ ਕਿਹਾ 1.5 ਤੋਂ 2 ਅਰਬ ਡਾਲਰ ਦਾ ਕਾਰੋਬਾਰ ਜਿਹੜਾ ਬਚਤ ਖਾਲਸ ਪਾਕਿਸਤਾਨ ਨੂੰ ਪਹਿਲੇ ਦਿਨ 'ਚ ਹੀ ਹੋ ਗਈ ਸੀ। ਬੱਲੇ ਬੱਲੇ ਬੱਲੇ। ਮੈਂ ਕਿਹਾ ਇੱਕ ਵਾਰੀ ਕੱਢ ਤਬਾਹੀਆਂ ਦਿੱਤੀਆਂ ਨੇ ਉਹਨਾਂ ਨੇ। ਤੇ ਕਾਮਰਾਨ ਸ਼ਾਹਿਦ ਸਾਹਿਬ ਨੇ ਕੰਮ ਹੋਰ ਹੀ ਅੱਗੇ ਕਰ ਦਿੱਤਾ। ਉਹਨਾਂ ਆਖਿਆ ਵੀ ਨਵਾਜ਼ ਸ਼ਰੀਫ ਸਾਹਿਬ ਵਿਹਲੇ ਨੇ, ਕਿ ਉਹਨਾਂ ਨੂੰ ਵੀ ਕ੍ਰੈਡਿਟ ਦਿਓ। ਉਹਨਾਂ ਕਿਹਾ ਬਸੰਤ ਦਾ ਸਾਰਾ ਆਈਡੀਆ ਉਹਨਾਂ ਦਾ ਸੀ। ਚੇਤੇ ਕਰੋ ਜਿਸ ਵੇਲੇ ਇੰਡੀਆ ਨਾਲ ਝੜਪ ਹੋਈ ਸੀ ਤੇ ਉਸ ਵੇਲੇ ਅਜ਼ਮਾ ਬੁਖਾਰੀ ਤੇ ਦੂਜਿਆਂ ਨੇ ਦੱਸਿਆ ਸੀ ਵੀ ਜੰਗ ਦਾ ਡਿਜ਼ਾਈਨ ਸਾਰਾ ਜਿਹੜਾ ਉਹ ਮੀਆਂ ਸਾਹਿਬ ਨੇ ਬਣਾਇਆ ਸੀ। ਜੰਗ ਦਾ ਡਿਜ਼ਾਈਨ ਜਿਹੜਾ, ਹਾਲਾਂਕਿ ਮੀਆਂ ਸਾਹਿਬ ਦੇ ਕੋਲੋਂ ਇਹ ਘਰ ਦੇ ਵਿੱਚ ਖੁਰਾ ਬਾਥਰੂਮ ਨੂੰ ਕਹਿੰਦੇ ਨੇ, ਮੇਰਾ ਮਤਲਬ ਘਰ ਦੇ ਵਿੱਚ ਖੁਰੇ ਦਾ ਡਿਜ਼ਾਈਨ ਨਹੀਂ ਮੀਆਂ ਸਾਹਿਬ ਕੋਲੋਂ ਬਣਵਾਉਂਦੇ, ਲੇਕਿਨ ਉਹ ਆਂਦੇ ਨੇ ਜੰਗ ਦਾ ਡਿਜ਼ਾਈਨ ਮੀਆਂ ਸਾਹਿਬ ਨੇ ਬਣਵਾਇਆ ਸੀ ਤੇ ਉਸ ਤੇ ਮਤਲਬ ਕਿ ਤਿੰਨੋਂ ਇੱਕ ਦੂਜੇ ਦੇ ਮੁਕਾਬਲੇ ਤੇ ਜੁੜੇ ਨੇ। ਤਿੰਨੋਂ ਜਿਹੜੇ ਆਂਦੇ ਨੇ ਕਿ ਜਨਾਬ ਵੱਧ ਤੋਂ ਵੱਧ ਅਸੀਂ ਗੱਲ ਲੈ ਕੇ ਜਾਣੀ ਹੈ ਤੇ ਥੱਲੇ ਨਹੀਂ ਡਿੱਗਣ ਦੇਣੀ ਗੱਲ। ਤੇ ਹੁਣ ਇਹਦੇ ਤੇ ਕੀ ਆਖੀਏ? ਇਹਨਾਂ ਤਿੰਨਾਂ ਦੀ ਮੇਰਾ ਮਤਲਬ ਅਕਲ ਤੇ ਦੋਸਤਾਂ ਦੀ ਤੇ ਮਾਤਮ ਹੀ ਕੀਤਾ ਜਾ ਸਕਦਾ, ਜਿਹੜੀਆਂ ਗੱਲਾਂ ਕਰਨ ਡਏ ਨੇ, ਜਿਸ ਤਰੀਕੇ ਨਾਲ ਕਰਨ ਡਏ ਨੇ ਕਿ ਇਹਨਾਂ ਨੇ ਮਤਲਬ ਗੱਲ ਕੋਈ ਛੱਡੀ ਨਹੀਂ ਪੱਲੇ, ਕਿ ਤਿੰਨੋਂ ਆਂਦੇ ਨੇ ਕਿ ਬਸੰਤ ਨੇ ਜਿਹੜਾ ਪਤਾ ਨਹੀਂ ਕੀ ਕਰ ਛੱਡਿਆ। ਹਾਲਾਂਕਿ ਸਾਰਿਆਂ ਨੂੰ ਪਤਾ ਕੀ ਕਰ ਛੱਡਿਆ। ਅੱਗੋਂ ਆਖਰੀ ਖਬਰ ਲੈ ਲਓ, ਆਮਰ ਮਤੀਨ ਸਾਹਿਬ ਨੇ, ਉਹਨਾਂ ਨੇ ਕਿਹਾ ਕਿ ਸਰਦੀਆਂ 'ਚ ਗੈਸ ਦੀ ਲੋਡ ਸ਼ੈਡਿੰਗ ਹੁੰਦੀ ਰਹੀ, ਇਹਦੇ ਬਾਵਜੂਦ ਲੋਕ ਗੈਸ ਦੇ ਖੌਫਨਾਕ ਬਿੱਲ ਉਹਨਾਂ ਨੂੰ ਵਸੂਲ ਹੋਏ ਨੇ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕਿੱਥੋਂ ਬਿੱਲ ਅਦਾ ਕਰੀਏ। ਲੋਕੀ ਤੜਪ ਚੁੱਕੇ ਨੇ। ਤੇ ਇੰਡਸਟਰੀ ਨੂੰ 125 ਅਰਬ ਰੁਪਏ ਦਾ ਰਿਲੀਫ ਦੇਣ ਵਾਸਤੇ, ਇੰਡਸਟਰੀ ਨੂੰ ਐਕਸਪੋਰਟ ਵਧਾਉਣ ਵਾਸਤੇ, ਕਦੀ ਆਂਦੇ ਨੇ ਅਸੀਂ ਇੰਡਸਟਰੀ ਦੀ ਬਿਜਲੀ 4 ਰੁਪਏ ਸਸਤੀ ਕਰ ਦਿੱਤੀ, ਕਦੀ ਆਂਦੇ ਨੇ ਗੈਸ। ਉਹ ਆਂਦੇ ਨੇ ਵੀ ਇੰਡਸਟਰੀ ਨੂੰ 125 ਅਰਬ ਰੁਪਈਆ ਰਿਲੀਫ ਦੇਣ ਵਾਸਤੇ ਘਰੇਲੂ ਸਾਰਫੀਨ ਦੇ ਹਰ ਬਿੱਲ ਦੇ ਵਿੱਚ 200 ਰੁਪਏ ਤੋਂ ਲੈ ਕੇ 700 ਰੁਪਏ ਤੱਕ ਫਿਕਸਡ ਚਾਰजेस ਠੋਕ ਦਿੱਤੇ ਨੇ। ਫਿਊਲ ਐਡਜਸਟਮੈਂਟ ਚਾਰजेस ਦੀ ਮੱਦ ਦੇ ਵਿੱਚ ਵੀ 1.1 ਰੁਪਈਆ ਜਿਹੜਾ ਉਹ ਵਧਾਉਣ ਜਾ ਰਹੇ ਨੇ। ਤੇ ਇਹ ਜਿਹੜੀ ਇੰਡਸਟਰੀਅਲਿਸਟ ਵੱਡੇ ਵੱਡੇ ਖਾਨਦਾਨਾਂ ਨੂੰ ਜਿਹੜਾ ਫਾਇਦਾ ਦਿੱਤਾ ਹੈ ਗੈਸ ਸਸਤੀ ਕਰਕੇ ਤੇ ਬਿਜਲੀ ਸਸਤੀ ਕਰਕੇ, ਉਹ ਟੀਕਾ ਪੁੜੇ ਤੇ ਲਾਇਆ ਆਵਾਮ ਦੀ। ਤੇ ਆਵਾਮ ਹੁਣ ਤੜਫਦੀ ਫਿਰਦੀ ਹੈ। ਲੇਕਿਨ ਇਹ ਇਮਰਾਨ ਖਾਨ ਨੇ ਤੁਹਾਨੂੰ ਦੱਸਿਆ ਸੀ ਵੀ ਮੈਂ ਤੇ ਬਰਦਾਸ਼ਤ ਕਰ ਲਾਂਗਾ, ਤੁਹਾਡੇ ਕੋਲ ਹੁਣੇ ਨਹੀਂ ਹੈ ਚੋਰ। ਹੁਣ ਇਹ 125 ਅਰਬ ਵੀ ਤੁਸੀਂ ਦੇਣਾ ਜਿਹੜਾ ਇੰਡਸਟਰੀ ਨੂੰ ਦਿੱਤਾ, ਬਾਕੀ ਤੇ ਇਹਨਾਂ ਦੇ ਅੱਲੇ ਤਲੱਲੇ ਦੇ ਖਰਚੇ ਤੇ ਤੁਸੀਂ ਦੇਣੇ ਹੀ ਦੇਣੇ ਨੇ। 130 ਅਰਬ ਵੀ ਇਹਨਾਂ ਦਾ ਤੁਸੀਂ ਦੇਣਾ, 125 ਅਰਬ ਵੀ ਜਿਹੜਾ ਇਹਨਾਂ ਨੇ ਇੰਡਸਟਰੀਅਲਿਸਟ ਨੂੰ ਦਿੱਤਾ ਹੈ, ਵੱਡੇ ਟੱਬਰਾਂ ਨੂੰ ਦਿੱਤਾ ਹੈ, ਵੱਡੇ ਮਗਰਮੱਛਾਂ ਨੂੰ ਦਿੱਤਾ ਹੈ। ਤੁਹਾਡੀ ਕੀਮਤ ਤੇ ਹੁਣ ਤੁਹਾਡੀ ਜੇਬ ਤੋਂ ਨਿਕਲੇਗਾ। ਤੇ ਬਿਜਲੀ ਨੈਟ ਮੀਟਰਿੰਗ ਵਗੈਰਾ ਦੇ ਵਿੱਚ ਜੋ ਕੁਝ ਕੀਤਾ ਉਹਦੇ ਤੇ ਕਰਾਂਗੇ ਗੱਲ ਕੱਲ੍ਹ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।